ਅੱਜ CNN ਨੇ ਰਿਪੋਰਟ ਛਾਪੀ ਆ ਵੀ ਮੋਦੀਜ਼ ਡਿਵਾਈਨ ਇੰਡੀਆ ਵਿਜ਼ਨ ਥ੍ਰੈਟਨਸ ਟੂ ਮਾਰਜਨਲਾਈਜ਼ਡ ਮਿਲੀਅਨਸ। ਬਹੁਤ ਸਾਰੇ ਸਿੱਖ ਪਿਛਲੇ ਦਿਨਾਂ ਚੋਂ ਜਿਹੜੇ ਆਜ਼ਾਦੀ ਪਸੰਦ ਲੋਕ ਆ, ਖੁਸ਼ ਆ ਵੀ ਸਾਡੀ ਹਜ਼ਾਰਾਂ ਦੇ ਵਿੱਚ ਗਿਣਤੀ ਇਕੱਠੀ ਹੋਈ ਆ ਸੈਨ ਫਰਾਂਸਿਸਕੋ ਦੇ ਵਿੱਚ, ਭਈ ਅਸੀਂ ਜੰਗ ਜਿੱਤ ਲਈ ਹੈਗੀ ਆ। ਪਰ ਤੁਸੀਂ ਦੇਖੋ ਭਈ ਅਗਲੀ ਖਬਰ ਜਿਹੜੀ ਆ ਇਹ ਬਹੁਤ ਇੰਪੋਰਟੈਂਟ ਆ ਤੇ ਸਾਨੂੰ ਐਜ਼ ਏ ਮੀਡੀਆ ਇਹ ਬਿਲਕੁਲ ਅਨਵਾਇਸਡ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਆ ਤੇ ਆਪਾਂ ਕਰਦੇ ਵੀ ਰਹੇ ਆ। ਬਹੁਤ ਸਾਰੇ ਸਿੱਖ ਪਿਛਲੇ ਦਿਨਾਂ ਚੋਂ ਜਿਹੜੇ ਆਜ਼ਾਦੀ ਪਸੰਦ ਲੋਕ ਆ, ਖੁਸ਼ ਆ ਵੀ ਸਾਡੀ ਹਜ਼ਾਰਾਂ ਦੇ ਵਿੱਚ ਗਿਣਤੀ ਇਕੱਠੀ ਹੋਈ ਆ ਸੈਨ ਫਰਾਂਸਿਸਕੋ ਦੇ ਵਿੱਚ, ਭਈ ਅਸੀਂ ਜੰਗ ਜਿੱਤ ਲਈ ਹੈਗੀ ਆ। ਪਰ ਤੁਸੀਂ ਦੇਖੋ ਭਈ ਦੂਸਰੇ ਪਾਸੇ ਅਮਰੀਕਾ ਤੇ ਜਿਹੜੇ ਕੈਨੇਡਾ ਆ, ਦੋਨੋਂ ਮੁਲਕ ਕਿਤੇ ਤੁਹਾਨੂੰ ਬੈਕ ਸਟੈਪ ਤਾਂ ਨਹੀਂ ਕਰ ਰਹੇ ਹੈਗੇ। ਤੁਸੀਂ ਪਿਛਲੇ ਮਹੀਨਿਆਂ ਦੀਆਂ, ਪਿਛਲੇ ਦਿਨਾਂ ਦੀਆਂ ਕੋਈ ਵੀ ਅਖਬਾਰਾਂ ਕੱਢ ਕੇ ਦੇਖ ਲਓ, ਹਰ ਰੋਜ਼ ਹੈਡਲਾਈਨਸ ਇਹੀ ਹੁੰਦੀ ਆ, ਜਾਂ ਸਿੱਖਾਂ ਨੂੰ ਲੈ ਕੇ, ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ, ਜਾਂ ਮੋਦੀ ਨੂੰ ਲੈ ਕੇ। ਕੱਲ ਵੀ ਮੈਂ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਸੀ ਲਾਸ ਐਂਜਲਸ ਟਾਈਮ ਦੀ, ਵੀ ਕਿਸ ਤਰ੍ਹਾਂ ਜਿਹੜਾ ਮੋਦੀ ਦਾ ਇੰਡੀਆ ਆ ਉਹ ਡੈਮੋਕ੍ਰੇਸੀ ਖਤਮ ਹੋਣ ਜਾ ਰਹੀ ਆ। ਅੱਜ CNN ਨੇ ਰਿਪੋਰਟ ਛਾਪੀ ਆ ਵੀ ਮੋਦੀਜ਼ ਡਿਵਾਈਨ ਇੰਡੀਆ ਵਿਜ਼ਨ ਥ੍ਰੈਟਨਸ ਟੂ ਮਾਰਜਨਲਾਈਜ਼ਡ ਮਿਲੀਅਨਸ। ਭਈ ਮੋਦੀ ਦੀ ਜਿਹੜੀ ਡਿਵਾਈਨ ਇੰਡੀਆ ਆ ਉਹ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਪੁੰਜੇ ਤੇ ਲਾ ਦਊਗੀ। ਨਿਊਯਾਰਕ ਟਾਈਮ ਦਾ ਕੱਲ ਦਾ ਆਰਟੀਕਲ ਇਹ ਆ, ਲਾਈਟਸ ਕੈਮਰਾ ਮੋਦੀ ਇਟਸ ਵਨ ਮੈਨ ਸ਼ੋ ਔਨ ਇੰਡੀਅਨ ਟੈਲੀਵਿਜ਼ਨ। ਸੋ ਇਸੇ ਤਰ੍ਹਾਂ ਰਿਊਟਰਸ ਦੀ ਲੈ ਲਓ, ਕੋਈ ਵੀ ਲੈ ਲਓ, ਐਟਲਾਂਟਿਕ ਦੀ ਰਿਪੋਰਟ ਲੈ ਲਓ ਤੁਸੀਂ, ਇਹ ਆ। ਪਰ ਦੂਸਰੇ ਪਾਸੇ ਜੋ ਸਰਕਾਰਾਂ ਆ, ਜੇ ਉਹਨਾਂ ਦਾ ਆਪਾਂ ਦੇਖਦੇ ਜਾਈਏ ਵੀ ਪਿਛਲੇ ਹਫ਼ਤੇ ਜੋ ਜੋਡੀ ਥੋਮਸਨ ਉੱਥੇ ਦੀ ਸਿਕਿਉਰਿਟੀ ਦੀ ਹੈਡ ਸੀ ਕੈਨੇਡਾ ਦੀ, ਉਹਨੇ ਕਿਹਾ ਵੀ ਕੈਨੇਡਾ ਵਾਲੇ ਤਾਂ ਸਾਡੇ ਨਾਲ ਗੱਲਬਾਤ ਕਰ ਰਹੇ ਆ, ਬਿਲਕੁਲ ਭਾਈ ਦੂਜਾ ਦੇ ਮਾਮਲੇ ਦੇ ਉੱਤੇ ਸਾਡੇ ਨਾਲ ਸਹਾਇਤਾ ਕਰ ਰਹੇ ਹੈਗੇ ਆ। ਤੇ ਅੱਜ ਗਲੋਬ ਐਂਡ ਮੇਲ ਜੋ ਕੈਨੇਡਾ ਦਾ ਬਹੁਤ ਵੱਡਾ ਨਿਊਜ਼ਪੇਪਰ ਆ, ਉਹ ਇਹ ਕਹਿ ਰਿਹਾ ਵੀ ਨਹੀਂ, ਭਾਰਤ ਦਾ ਜਿਹੜਾ ਹਾਈ ਕਮਿਸ਼ਨਰ ਆ ਸੰਜੇ ਕੁਮਾਰ ਵਰਮਾ, ਉਹ ਤਾਂ ਕਹਿੰਦਾ ਨਹੀਂ, ਅਸੀਂ ਗੱਲੇ ਨਹੀਂ ਕਰ ਰਹੇ ਇਸ ਇਸ਼ੂ ਤੇ, ਕਿਉਂਕਿ ਕੈਨੇਡਾ ਵਾਲਿਆਂ ਨੇ ਸਾਡੇ ਨਾਲ ਕੋਈ ਦਿੱਤਾ ਹੀ ਨਹੀਂ ਪ੍ਰੂਫ। ਤੇ ਇਸੇ ਤਰ੍ਹਾਂ ਅਮਰੀਕਾ ਦੇ ਪਿਛਲੇ ਦਿਨਾਂ 'ਚ $2 ਬਿਲੀਅਨ ਦੀ ਡੀਲ ਵੀ ਕਰ ਲਈ ਹੈਗੀ ਆਲਰੇਡੀ। ਫੋਰਨ ਰਿਲੇਸ਼ਨ ਕਮੇਟੀ ਨੇ ਆਲਰੇਡੀ ਉਸ ਨੂੰ ਜਿਹੜਾ ਆ ਅਪਰੂਵ ਕਰ ਦਿੱਤਾ ਹੈਗਾ ਡਰੋਨਸ ਦੀ। ਤੇ ਇਸੇ ਤਰ੍ਹਾਂ ਅੱਜ ਇੱਕ એનર્ਜੀ ਦੀ ਉਹਨਾਂ ਦੀ ਡੀਲ ਹੋਈ ਆ। US ਦੇ ਅਸਿਸਟੈਂਟ ਸੈਕਟਰੀ ਆਫ ਸਟੇਟ એનર્ਜੀ ਰਿਸੋਰਸਸ ਜੈਫਰੀ ਜੋ ਪਾਇਟ ਆ, ਉਹਨਾਂ ਨੇ ਕਿਹਾ ਆ ਵੀ ਸਾਡਾ ਤੇ ਭਾਰਤ ਦਾ ਰਿਲੇਸ਼ਨ ਤਾਂ ਇਦਾਂ ਦਾ ਆ ਵੀ ਰੋਟੀ ਵਰਗਾ ਨਹੀਂ, ਚਪਾਤੀ ਵਰਗਾ ਨਹੀਂ, ਪੂਰੀ ਵਰਗਾ ਹੈਗਾ ਆ US ਤੇ ਇੰਡੀਆ ਦਾ ਜੋ ਟ੍ਰੇਡ ਟਾਈਜ਼ ਹੈਗੀਆਂ ਆ। ਸੋ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ 5 ਜਾਂ 6 ਭਾਰਤੀ ਮੂਲ ਦੇ ਜਿਹੜੇ ਕਾਂਗਰਸਮੈਨ ਆ, ਉਹਨਾਂ ਨੂੰ ਕਲਾਸੀਫਾਈਡ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਅਮਰੀਕਾ ਦੀ ਸਰਕਾਰ ਵੱਲੋਂ, ਤੇ ਉਹ ਤੋਂ ਬਾਅਦ ਉਹਨਾਂ ਦੀਆਂ ਕੋਈ ਸਟੇਟਮੈਂਟਾਂ ਵੀ ਖਾਸ ਨਹੀਂ ਆਉਂਦੀਆਂ। ਸੋ ਕੁਐਸਚਨ ਤੁਹਾਡਾ, ਜਿਹੜੇ ਅਮਰੀਕਾ 'ਚ ਵਸਦੇ ਆਪਾਂ ਸਿੱਖ ਹੈਗੇ ਆ, ਪੰਜਾਬੀ ਆ, ਅਮਰੀਕਨ ਸਿਟੀਜ਼ਨ ਆ, ਉਹਨਾਂ ਦਾ ਫਰਜ਼ ਬਣਦਾ ਉਹ ਕਾਂਗਰਸਮੈਨਾਂ ਨੂੰ ਪੁੱਛਣ ਦਾ। ਪਹਿਲੀ ਗੱਲ ਤਾਂ ਸਰਕਾਰ ਨੂੰ ਪੁੱਛਣ ਦਾ ਵੀ ਫਰਜ਼ ਬਣਦਾ ਵੀ ਭਾਈ ਉਹਨਾਂ ਨੂੰ ਤੁਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਕਿਸ ਬੇਸ ਤੇ ਦਿੱਤੀ ਆ, ਵੀ ਉਹ ਅਮਰੀਕਨ ਸਿਟੀਜ਼ਨਸ ਲਈ ਕੰਮ ਕਰਦੇ ਆ ਜਾਂ ਭਾਰਤ ਦੀ ਸਰਕਾਰ ਦੇ ਲਈ ਕੰਮ ਕਰਦੇ ਹੈਗੇ ਆ, ਜਾਂ ਉਹਨਾਂ ਦੇ ਭਾਰਤ ਦੇ ਨਾਲ ਰਿਲੇਸ਼ਨ ਆ ਵੀ ਤੁਸੀਂ ਤਾਂ ਕਰਕੇ ਉਹਨਾਂ ਨੂੰ ਸਾਰੀ ਉਹ ਇਨਫੋਰਮੇਸ਼ਨ ਦੇ ਰਹੇ ਸੀ। ਸੋ ਇਹ ਜਿਹੜਾ ਨਾ ਬਹੁਤ ਭੰਬਲ ਭੂਸਾ ਇਸ ਟਾਈਮ ਚੱਲ ਰਿਹਾ ਹੈਗਾ। ਇੱਕ ਪਾਸੇ ਤਾਂ ਜੋ ਫੋਰਨ ਰਿਲੇਸ਼ਨ ਕਮੇਟੀ ਦਾ ਚੇਅਰਮੈਨ ਆ US ਸੈਨੇਟਰ ਬੈਨ ਕਾਰਡਨ, ਉਹ ਕਹਿ ਰਿਹਾ ਵੀ ਮੈਂ ਹਿਊਮਨ ਰਾਈਟਸ ਦੇ ਹੱਕ ਦੇ ਵਿੱਚ ਆ, ਵੀ ਮੈਂ ਇਹ ਸ਼ਰਤ ਵੀ ਇਹੀ ਰੱਖੀ ਹੈਗੀ ਆ ਵੀ ਜੋ ਇੰਡੀਆ ਦੀ ਸਰਕਾਰ ਆ ਉਹ ਗੁਰਪਤਵੰਤ ਸਿੰਘ ਪੰਨੂ ਹੋਣਾ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਸੰਬੰਧ ਦੇ ਵਿੱਚ ਪੂਰਾ ਸਾਥ ਦੇਵੇ। ਦੂਜੇ ਪਾਸੇ ਤੁਸੀਂ $2 ਬਿਲੀਅਨ ਦੀ ਜਿਹੜੀ ਆ ਉਹ ਜਿਹੜਾ ਉਹਨਾਂ ਦਾ ਡਰੋਨ ਦਾ ਕੰਟਰੈਕਟ ਆ ਉਹਨੂੰ ਅਪਰੂਵ ਵੀ ਕਰਤਾ। ਇਸੇ ਤਰ੍ਹਾਂ ਉਸੇ ਕਮੇਟੀ ਦਾ ਐਮੀ ਵੇਰਾ ਕਾਂਗਰਸਮੈਨ ਆ, ਉਹਦੀ ਅੱਜ ਤੱਕ ਮੈਂ ਤਾਂ ਕੋਈ ਸਟੇਟਮੈਂਟ ਦੇਖੀ ਨਹੀਂ ਵੀ ਸਿੱਖਾਂ ਦੇ ਹੱਕ ਦੇ ਵਿੱਚ ਆਈ ਹੋਵੇ। ਭਾਈ ਮੈਂ ਕਹਿੰਦਾ ਸਿੱਖਾਂ ਨੂੰ ਵੀ ਛੱਡੋ, ਤੁਸੀਂ ਅਮਰੀਕਨ ਸਿਟੀਜ਼ਨ ਦੇ ਹੱਕ ਦੇ ਵਿੱਚ ਆਈ ਹੋਵੇ। ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਸੀਗੀ ਜੀ, ਬਾਹਰਲੀ ਸਰਕਾਰ ਜਿਹੜੀ ਆ ਕੋਈ ਆ ਕੇ ਜਿਹੜੀ ਆ ਉਹ ਕਿਸੇ ਤਰ੍ਹਾਂ ਦੇ ਨਾਲ ਡਰਾ ਨਹੀਂ ਸਕਦੀ, ਮਾਰ ਨਹੀਂ ਸਕਦੀ ਹੈਗੀ। ਸੋ ਇਸੇ ਤਰ੍ਹਾਂ ਇੱਕ ਹੋਰ ਹੁਣ ਭਾਰਤੀ ਪਟੇਲ ਨਾਮ ਦੀ ਬੀਬੀ ਹੈਗੀ ਆ, ਉਹ ਪਿਟਸਬਰਗ ਪੈਂਸਿਲਵੇਨੀਆ ਏਰੀਏ 'ਚ ਕਾਂਗਰਸਮੈਨ ਲਈ ਖੜੀ ਆ। ਉਹਦਾ ਇਹ ਆ ਰਿਹਾ ਵੀ ਉਹਨੂੰ ਵਿਸ਼ਵ ਹਿੰਦੂ ਪਰਿਸ਼ਦ ਪੂਰੇ ਅਮਰੀਕਾ ਦੇ ਵਿੱਚੋਂ ਬੜੀ ਫਾਈਨੈਂਸ਼ੀਅਲ ਏਡ ਜਿਹੜੀ ਆ ਉਹ ਦੇ ਰਿਹਾ, ਉਹਦੇ ਡਿਸਟ੍ਰਿਕਟ 'ਚ ਵੀ ਨਹੀਂ ਰਹਿੰਦੇ ਹੈਗੇ। ਸੋ ਬਿਹਾਈਂਡ ਦਾ ਸੀਨ ਕਰਕੇ ਵੱਧ ਤੋਂ ਵੱਧ ਉਹਨਾਂ ਦੀ ਕੋਸ਼ਿਸ਼ ਹੋ ਰਹੀ ਆ ਵੀ ਭਾਰਤ ਪੱਖੀ ਜਿਹੜੇ ਕਾਂਗਰਸਮੈਨ ਆ ਉਹਨਾਂ ਨੂੰ ਲਿਆਂਦਾ ਜਾਵੇ। ਤੇ ਸਾਡੇ ਜਿਹੜੇ ਸਿੱਖ ਆ ਉਹ ਵੈਸੇ ਹੀ ਜਿਹੜੇ ਜਕਾਰੇ ਲਾ ਲਾ ਕੇ
ਝੰਡੇ ਚਲਾ ਕੇ ਕੱਟ ਦੇ ਕੇ ਆਪਾਂ ਖੁਸ਼ ਹੋ ਰਹੇ ਹੈਗੇ ਆ। ਇਹ ਤੁਹਾਨੂੰ ਮੈਂ ਰਿਐਲਿਟੀ ਦੱਸੀ ਆ ਵੀ ਕੀ ਕੁਝ ਹੋ ਰਿਹਾ। ਤੇ ਅੱਜ ਕੈਨੇਡਾ ਦੇ ਜਿਹੜੇ ਹਾਈ ਕਮਿਸ਼ਨਰ ਆ, ਇੰਡੀਆ ਦੇ ਹਾਈ ਕਮਿਸ਼ਨਰ ਕੈਨੇਡਾ ਦੇ ਵਿੱਚ ਸੰਜੇ ਕੁਮਾਰ ਵਰਮਾ, ਉਹਨਾਂ ਨੇ ਗਲੋਬ ਐਂਡ ਮੇਲ ਨੂੰ ਦੱਸਿਆ ਵੀ ਇੰਡੀਆ ਵਾਲੇ ਕੋਈ ਇਨਫੋਰਮੇਸ਼ਨ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਭਾਈ ਨਿੱਜਰ ਦੇ ਸੰਬੰਧ ਦੇ ਵਿੱਚ ਨਹੀਂ ਦੇ ਰਹੇ ਹੈਗੇ। ਹਾਲਾਂਕਿ 2 ਦਿਨ ਪਹਿਲਾਂ ਇੱਕ ਭਾਈ ਨਿੱਜਰ ਹੋਣਾ ਦਾ ਸਾਥੀ ਜੋ ਆ ਕੈਨੇਡਾ ਦੇ ਵਿੱਚ, ਉਹਦੇ ਘਰ ਦੇ ਵਿੱਚ 25 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ। ਸੋ ਕੈਨੇਡਾ ਦੀ RCMP ਪੁਲਿਸ ਜਿਹੜੀ ਆ ਉਹ ਕੀ ਕਰ ਰਹੀ ਆ, ਜਦ ਕਿ ਉਹਨਾਂ ਨੂੰ ਪਤਾ ਹੈ ਵੀ ਜਿਸ ਬੰਦੇ ਦੇ ਘਰ ਤੇ ਗੋਲੀਆਂ ਲਾਈਆਂ ਉਹ ਆਲਰੇਡੀ ਹਿੱਟ ਲਿਸਟ ਤੇ ਆ, ਆਲਰੇਡੀ ਉਹਨੂੰ ਇਨਫੋਰਮ ਵੀ ਕਰ ਚੁੱਕੇ ਹੈਗੇ ਆ। ਸੋ ਇਹ ਜਿਹੜਾ ਡਬਲ ਸਟੈਂਡਰਡ ਆ, ਇਹ ਸਾਨੂੰ ਜਿਹੜਾ ਆ ਪੰਜਾਬੀਆਂ ਨੂੰ ਦੇਖਣਾ ਪਊਗਾ ਵੀ ਆਪਾਂ ਜਿਹੜੇ ਮੁਲਕ 'ਚ ਰਹਿੰਦੇ ਆ, ਜਿੱਥੇ ਦੇ ਸਿਟੀਜ਼ਨ ਆ, ਆਪਣੇ ਆਪਣੇ ਕਾਂਗਰਸਮੈਨ, ਆਪਣੇ ਆਪਣੇ MP, ਜਿਹੜੇ ਤੁਹਾਡੇ ਇਲੈਕਟਡ ਆਫੀਸ਼ੀਅਲਸ ਆ, ਉਹਨਾਂ ਨੂੰ ਕੰਟੈਕਟ ਵੀ ਕਰ ਰਹੇ ਆ ਕਿ ਨਹੀਂ, ਕਿ ਸਿਰਫ ਅਖਬਾਰਾਂ ਦੇ ਵਿੱਚ ਜਿਹੜੀ ਬਿਆਨਬਾਜ਼ੀ ਆ ਆਪਾਂ ਉਹਦੇ ਤੋਂ ਹੀ ਖੁਸ਼ ਹੋ ਰਹੇ ਆ। ਇੱਕ ਪਾਸੇ ਜਿਹੜਾ ਉਹਨਾਂ ਦਾ ਬਿਜ਼ਨਸ ਬਿਲਕੁਲ ਸਹੀ ਚੱਲ ਰਿਹਾ ਹੈਗਾ, ਦੂਜੇ ਪਾਸੇ ਉਹ ਇਹ ਵੀ ਸ਼ੋਅ ਕਰ ਰਹੇ ਵੀ ਨਹੀਂ ਅਸੀਂ ਸਿੱਖਾਂ ਦੇ ਨਾਲ। ਸੋ ਇਹ ਜਿਹੜਾ ਸਟੈਂਡਰਡ ਇਹ ਸਮਝ ਨਹੀਂ ਆ ਰਿਹਾ। ਤੀਸਰੇ ਪਾਸੇ ਜਿਹੜਾ ਪੂਰਾ ਜਿਹੜਾ ਮੀਡੀਆ ਹੈਗਾ ਆ, ਚਾਹੇ ਉਹ ਅਮਰੀਕਾ ਦਾ ਆ, ਚਾਹੇ ਉਹ ਕੈਨੇਡਾ ਦਾ ਜਾਂ UK ਦਾ, ਉਹ ਐਕਸਪੋਜ਼ ਵੀ ਕਰ ਰਿਹਾ ਵੀ ਇੰਡੀਆ ਦੇ ਵਿੱਚ ਜੋ ਕੁਝ ਹੁਣ ਜਦੋਂ ਤੋਂ ਹੀ ਰਾਮ ਮੰਦਿਰ ਦਾ ਉਦਘਾਟਨ ਹੋਇਆ ਉਹ ਤੋਂ ਬਾਅਦ ਮਿਨੋਰਟੀਜ਼ ਦੇ ਨਾਲ ਬਹੁਤ ਧੱਕਾ ਹੋ ਰਿਹਾ ਹੈਗਾ। ਹੁਣ ਕੱਲ ਉਹਨਾਂ ਨੇ ਇਹ ਵੀ ਕਹਿਤਾ ਵੀ ਜਿਹੜੀ ਅਜਮੇਰ ਸ਼ਰੀਫ ਮਸਜਿਦ ਹੈਗੀ ਆ, ਉਹ ਵੀ ਮੰਦਿਰ ਸੀ, ਤਾਜ ਮਹਿਲ ਵੀ ਮੰਦਿਰ ਸੀ। ਸੋ ਹੌਲੀ ਹੌਲੀ ਜਿਹੜੇ ਸਾਰੇ ਉਧਰ ਨੂੰ ਵੀ ਜਿਹੜੇ ਵੱਧ ਰਹੇ ਹੈਗੇ ਆ। ਸੋ ਅੱਜ ਗਲੋਬ ਐਂਡ ਮੇਲ ਨੇ ਜਿਹੜੀ ਜੋਡੀ ਥੋਮਸ ਸੀ, ਜਿਹੜੀ ਉਸਨੇ ਸਟੇਟਮੈਂਟ ਦਿੱਤੀ ਸੀ ਆਪਣਾ ਟਰਮ ਪੂਰੀ ਹੋਣ ਤੋਂ ਪਹਿਲਾਂ ਵੀ ਨਹੀਂ ਭਾਰਤ ਵਾਲੇ ਤਾਂ ਸਾਡੇ ਨਾਲ ਰਿਲੇਸ਼ਨ ਬਿਲਕੁਲ ਕੋਆਪਰੇਟ ਕਰ ਰਹੇ ਆ। ਸੋ ਉਹ ਖਬਰ ਨੂੰ ਇੱਕ ਤਰ੍ਹਾਂ ਨਾਲ ਝੂਠੀ ਪਾ ਰਹੀ ਆ ਵੀ ਜੀ ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਆ ਉਹ ਤਾਂ ਕਹਿ ਰਿਹਾ ਵੀ ਨਹੀਂ ਅਸੀਂ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਹੀ ਨਹੀਂ ਦੇ ਰਿਹਾ, ਵੀ ਸਾਨੂੰ ਇੰਡੀਆ ਜਿਹੜੇ ਕੈਨੇਡਾ ਵਾਲੇ ਆ ਉਹਨਾਂ ਨੇ ਕੋਈ ਪ੍ਰੂਫ ਹੀ ਨਹੀਂ ਦਿੱਤਾ। ਹੁਣ ਹੋਰ ਪ੍ਰੂਫ ਕਿਹੜਾ ਚਾਹੀਦਾ? ਅਮਰੀਕਾ ਦੀ ਸਰਕਾਰ ਨੇ ਸ਼ਰੇਆਮ ਕਹਿਤਾ ਵੀ ਜਿਹੜਾ ਗੁਪਤਾ ਬੈਠਾ ਆ ਚੈਸੋਸਲੋਵਾਕੀਆ ਦੇ ਵਿੱਚ, ਉਹ ਬਿਲਕੁਲ ਉਹਨੇ ਕਿਹਾ ਸੀ ਵੀ ਕੈਨੇਡਾ ਦੇ ਵਿੱਚ ਵੀ ਬੰਦੇ ਮਾਰੇ ਆ, ਅਮਰੀਕਾ 'ਚ ਵੀ ਮਾਰਨੇ ਹੈਗੇ ਆ। ਵੀ ਲਿਸਟ ਸਾਡੇ ਕੋਲ ਬਹੁਤ ਲੰਬੀ ਆ। ਸੋ ਬਿਲਕੁਲ ਇਹ ਹੁਣ ਦੇਖਣਾ ਪੈਣਾ ਆ ਵੀ ਇੱਥੇ ਜੋਡੀ ਦੀ ਮੰਨੀ ਜਾਵੇ ਜਾਂ ਸੰਜੇ ਕੁਮਾਰ ਵਰਮਾ ਦੀ। ਸੰਜੇ ਕੁਮਾਰ ਵਰਮਾ ਜਿਹੜਾ ਹਾਈ ਕਮਿਸ਼ਨਰ ਹੈਗਾ ਆ ਕੈਨੇਡਾ ਨੂੰ ਇੰਡੀਆ ਦੇ ਵੱਲੋਂ, ਉਹ ਇਹ ਮੇਨਟੇਨ ਕਰ ਰਿਹਾ ਵੀ ਉਹਨਾਂ ਦਾ ਮੁਲਕ ਭਾਰਤ ਜਿਹੜਾ RCMP ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਭਾਈ ਨਿੱਜਰ ਹੋਣਾ ਦੇ ਮਾਮਲੇ ਵਿੱਚ, ਉਹਦੇ ਵਿੱਚ ਸਾਥ ਨਹੀਂ ਦੇ ਰਿਹਾ, ਕੋਆਪਰੇਟ ਨਹੀਂ ਕਰ ਰਿਹਾ। ਜਦਕਿ ਜੋਡੀ ਨੇ CTV ਨੂੰ ਦਿੱਤੀ ਗਈ ਇੰਟਰਵਿਊ ਦੇ ਦੌਰਾਨ ਨੈਸ਼ਨਲ ਜਿਹੜੀ ਸਿਕਿਉਰਿਟੀ ਐਡਵਾਈਜ਼ਰ ਆ, ਉਹਨੇ ਇਹ ਕਿਹਾ ਸੀਗਾ, ਕਹਿੰਦੀ ਵੀ ਮੈਂ ਇੱਦਾਂ ਨਹੀਂ ਡਿਸਕ੍ਰਾਈਬ ਕਰ ਸਕਦੀ ਵੀ ਉਹ ਸਾਥ ਨਹੀਂ ਦੇ ਰਹੇ। ਕਹਿੰਦੀ ਵੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਵੀ ਰਿਲੇਸ਼ਨਸ਼ਿਪ ਦੇ ਵਿੱਚ ਐਡਵਾਂਸਮੈਂਟ ਅੱਗੇ ਵਧੇ ਆ। ਸੋ ਸੀਤੇ ਬੁੱਲਾਂ ਦੇ ਨਾਲ ਹੀ ਉਹਨੇ ਸਮਰਥਨ ਦੀ ਗੱਲ ਕੀਤੀ ਹੈ, ਪਰ ਵਰਮੇ ਹੋਣਾ ਨੇ ਕਲੀਅਰ ਕਰਤਾ ਵੀ ਅਸੀਂ ਜਿਹੜਾ ਉਹ ਸਾਥ ਨਹੀਂ ਦੇ ਰਹੇ ਹੈਗੇ। ਨਵੰਬਰ ਦੇ ਵਿੱਚ ਜਿਹੜੀ US ਦੀ ਇੰਡਾਈਟਮੈਂਟ ਹੋਈ ਸੀ ਜਿਹੜਾ ਗੁਪਤਾ ਚੈੱਕ ਰਿਪਬਲਿਕ ਦੇ ਵਿੱਚ ਆ, ਜਿਸ ਤੇ ਉੱਥੇ ਚੈੱਕ ਰਿਪਬਲਿਕ ਦੀ ਸੁਪਰੀਮ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਆ। ਹੁਣ ਉੱਥੇ ਦੇ ਮਿਨਿਸਟਰ ਦੇ ਉੱਤੇ ਆ ਉਸ ਦੀ ਹਵਾਲਗਰੀ ਦੇ ਉੱਤੇ ਪ੍ਰਵਾਨਗੀ ਦੇਣ ਨੂੰ ਵੀ ਭਾਈ ਨਿੱਜਰ ਹੋਣਾ ਦੀ ਜਿਹੜੀ ਬਾਡੀ ਆ ਉਸ ਤਰੀਕੇ ਦੇ ਵਿੱਚ ਜਿਹੜਾ ਬੰਦਾ ਹਾਇਰ ਕੀਤਾ ਗਿਆ ਸੀ ਉਹ ਨਿਊਯਾਰਕ ਬੇਸਡ ਨਾਲ ਉੱਥੇ ਜਿਹੜਾ ਉਹ ਸਾਰਾ ਕੁਝ ਘੜਿਆ ਗਿਆ ਸੀ। ਤੇ ਇਸੇ ਤਰੀਕੇ ਦੇ ਨਾਲ ਨਿਊਯਾਰਕ ਬੇਸਡ ਜਿਹੜਾ ਲਾਇਰ ਗੁਰਪਤਵੰਤ ਸਿੰਘ ਪੰਨੂ ਆ, ਸਿੱਖ ਫॉर ਜਸਟਿਸ ਦਾ ਮੇਨ ਜਿਹੜਾ ਲੀਗਲ ਕਾਉਂਸਲ ਆ ਜੋ ਰੈਫਰੈਂਡਮ ਕਰਵਾ ਰਹੇ ਆ ਵੀ ਉਸ ਨੂੰ ਵੀ ਮਾਰਨ ਦਾ ਜਿਹੜਾ ਪਲਾਟ ਆ ਉੱਥੇ ਘੜਿਆ ਗਿਆ ਸੀਗਾ। ਹੁਣ ਭਾਰਤ ਕਿਹੜੇ ਜਿਹੜੇ ਇੱਥੇ ਸਬੂਤਾਂ ਦੀ ਗੱਲ ਕਰ ਰਿਹਾ ਆ, ਜਿੱਥੇ ਕਹਿ ਰਹੇ ਆ ਕੈਨੇਡਾ ਵਾਲੇ ਵੀ ਸਾਡੇ ਕੋਲ ਕ੍ਰੈਡੀਬਲ ਐਲੀਗੇਸ਼ਨਸ ਆ, ਜਦ ਉਹਨਾਂ ਦਾ ਪ੍ਰਧਾਨ ਮੰਤਰੀ ਆ ਕੇ ਕਹਿੰਦਾ ਹੈ ਸਦਨ ਦੇ ਵਿੱਚ। ਵਰਮਾ ਨੇ ਜਿਹੜਾ ਇਹ ਕਿਹਾ ਵੀ ਉਹਨਾਂ ਦੇ ਆਫਿਸ ਦੇ ਨਾਲ ਕੋਈ ਵੀ ਜਿਹੜੀ ਫਾਰਮਲ ਰਿਕੁਐਸਟ ਓਟਾਵਾ ਤੋਂ ਨਹੀਂ ਆਈ ਅਜੇ ਤੱਕ। ਇਹ ਹੁਣ ਵੱਡੀ ਗੱਲ ਉਹਨਾਂ ਨੇ ਆਖੀ ਆ। ਉਹਨਾਂ ਨੇ ਕਿਹਾ ਵੀ ਉਹਨਾਂ ਦੇ ਆਫਿਸ ਨੂੰ ਅਜੇ ਤੱਕ ਕੋਈ ਫਾਰਮਲ ਰਿਕੁਐਸਟ ਮਿਲੀ ਨਹੀਂ ਆ ਕੋਆਪਰੇਟ ਕਰਨ ਦੀ RCMP ਦੀ ਜਿਹੜੀ ਪ੍ਰੋਬ ਨੂੰ ਜਿਹੜਾ ਉਹ ਲੈ ਕੇ ਨਿੱਜਰ ਹੋਣਾ ਦੀ ਜਿਹੜੀ ਉਹ ਕਤਲ ਦੇ ਵਿੱਚ। RCMP ਨੇ ਇਸ ਦੇ ਉੱਤੇ ਟਿੱਪਣੀ ਕਰਨ ਤੋਂ ਨਾ ਕਰ ਦਿੱਤਾ ਆ। ਲੱਗਦਾ ਇਦਾਂ ਰਿਹਾ ਹੁੰਦਾ ਜਿੱਦਾਂ ਹਰਜੋਤ ਸਿੰਘ ਜੀ ਕੈਨੇਡਾ 'ਚ RCMP ਗੈਂਗਸਟਰਾਂ ਦੇ ਨਾਲ ਮਿਲ ਕੇ ਚੱਲ ਰਹੀ ਆ, ਵੀ ਉਹ ਉਹਨਾਂ ਦੇ ਨਾਲ ਚੱਲ ਰਹੀ ਆ। ਸ਼ਰੇਆਮ ਉੱਥੇ ਫਰੌਤੀਆਂ ਦਾ ਸਿਲਸਿਲਾ ਚੱਲ ਰਿਹਾ, ਆਰਸਨ ਜਿਹੜੀ ਉੱਥੇ ਹੋ ਰਹੀ ਆ। ਵੱਖ ਮੁਲਕ ਦੀ ਮੰਗ ਕਰਨ ਵਾਲੇ ਖਾਸ ਕਰਕੇ ਜਿਹੜੇ ਭਾਰਤ ਦੇ ਉਲਟਾ ਉਹਨਾਂ ਨੂੰ ਮਾਰਿਆ ਜਾ ਰਿਹਾ, ਉਹਨਾਂ ਦੇ ਘਰਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ, ਉਹਨਾਂ ਦੇ ਬੱਚਿਆਂ ਦੇ ਹੈਡਬੋਰਡ ਤੋਂ 1-2 ਫੁੱਟ ਮਹਿਜ ਗੋਲੀ ਜਿਹੜੀ ਆ ਉਹ ਦੂਰ ਜਿਹੜੀ ਉਹ ਵੱਜਦੀ ਆ
ਪਰ ਉੱਥੇ ਕਰ ਕੀ ਰਹੀ ਆ? ਉਹ ਜਿੱਦਣ ਇੱਕ ਘਟਨਾ ਹੁੰਦੀ ਉੱਥੇ 2-4 ਜਿਹੜੀਆਂ ਉੱਥੇ ਨਾਲ ਹੋਰ ਹੋ ਜਾਂਦੀਆਂ ਆ। ਸੋ ਇਹ ਬਹੁਤ ਹੀ ਇਸ ਟਾਈਮ RCMP ਦੇ ਉੱਤੇ ਜਿਹੜੇ ਸਵਾਲ ਆ ਵੀ ਉਹ ਕਿਸ ਤਰੀਕੇ ਨਾਲ ਕਰ ਰਹੇ ਆ। ਪਰ ਇਹ ਜਿਹੜਾ ਹੁਣ ਵਰਮਾ ਹੋਣਾ ਦਾ ਇਹ ਕਹਿਣਾ ਵੀ ਉਹਨਾਂ ਦੇ ਆਫਿਸ ਨੂੰ ਕੋਈ ਅਧਿਕਾਰਤ ਤੌਰ ਦੇ ਉੱਤੇ ਚਿੱਠੀ ਹੀ ਨਹੀਂ ਮਿਲੀ, ਫਾਰਮਲ ਰਿਕੁਐਸਟ ਹੀ ਨਹੀਂ ਆਈ RCMP ਦੇ ਦੁਆਰਾ ਨਿੱਜਰ ਹੋਣਾ ਦੀ ਸ਼ੂਟਿੰਗ ਦੇ ਵਿੱਚ ਕੋਆਪਰੇਟ ਕਰਨ ਦੇ ਲਈ। ਇਹਦੇ ਉੱਤੇ ਹੁਣ ਹੋਰ ਨਵੇਂ ਜਿਹੜੇ ਸਵਾਲ ਆ ਉਹ ਹਰਜੋਤ ਸਿੰਘ ਜੀ ਪੈਦਾ ਹੋ ਗਏ ਆ ਵੀ ਇਹ ਚੱਲ ਕੀ ਰਿਹਾ ਆ, ਵੀ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਆ, ਖਾਣ ਵਾਲੇ ਹੋਰ ਆ, ਕਿ ਸਿੱਖਾਂ ਨੂੰ ਸਿਰਫ ਮਹਿਜ ਲਾਲਾ ਕਰਾਉਣ ਦੇ ਲਈ, ਨਾਲ ਜਿਹੜਾ ਉਹ ਜੋੜਨ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਆ, ਜਾਂ ਅਸਲ ਵਿੱਚ ਇਹਨਾਂ ਦੀ ਕੋਈ ਸੁਣਵਾਈ ਹੋਊਗੀ, ਇਹਨਾਂ ਨੂੰ ਕੋਈ ਇਨਸਾਫ ਮਿਲੂਗਾ, ਜਾਂ ਭਾਰਤੀ ਤੰਤਰ ਦੀ ਤਰ੍ਹਾਂ ਇੱਥੇ ਵੀ ਇਹਨਾਂ ਨੂੰ ਸਿਰਫ ਗਧੀ ਗੇੜਾਂ ਦੇ ਵਿੱਚ ਜਿਹੜਾ ਇਹਨਾਂ ਨੇ ਪਾਈ ਰੱਖਣਾ ਹੈਗਾ ਆ। ਸੋ ਇੱਕ ਚੀਜ਼ ਜਿਹੜੀ ਆ ਆਪਣੇ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ, ਜਿੱਦਾਂ ਤੁਸੀਂ ਇਹ ਕਿਹਾ ਵੀ ਆਪਾਂ ਐਵੇਂ ਜਿਹੜੇ ਆ ਉਹ ਰੌਲਾ ਨਾ ਪਾਈ ਜਾਈਏ, ਜਕਾਰੇ ਨਾ ਛੱਡੀ ਜਾਈਏ ਵੀ ਹੁਣ ਸਭ ਕੁਝ ਹੋ ਗਿਆ। ਦੇਖੋ ਜੋਸ਼ ਹੁੰਦਾ, ਜੋਸ਼ੋ ਖਰੋਸ਼ ਹੋਣਾ ਕੋਈ ਮਾੜੀ ਗੱਲ ਨਹੀਂ ਆ, ਪਰ ਹੋਸ਼ ਦੇ ਨਾਲ ਵੀ ਜਿਹੜਾ ਉਹ ਚੱਲਣਾ, ਇਹਨਾਂ ਦੀਆਂ ਇਹ ਚਾਲਾਂ, ਇਹਨਾਂ ਨੂੰ ਇਹ ਚੀਜ਼ਾਂ ਨੂੰ ਸਮਝਣਾ, ਜਿੱਥੇ ਬਿਲੀਅਨਸ ਆਫ ਡਾਲਰ ਦਾ ਉਹ ਸਮਾਨ ਵੇਚ ਰਹੇ ਆ ਉਹ ਉਹਨਾਂ ਦੇ ਨਾਲ ਚੱਲਣਗੇ ਜਾਂ ਆਪਣੇ ਨਾਲ ਚੱਲਣਗੇ। ਇਹ ਆਪਾਂ ਨੂੰ ਜਿਹੜਾ ਉਹ ਦੇਖਣਾ ਪੈਣਾ ਕਿ ਇਹ ਦਿਖਾਉਣ ਨੂੰ ਅਮਰੀਕਨ ਸਿਟੀਜ਼ਨ ਦੀ ਜਾਨ ਦੀ ਕੀਮਤ ਲਾ ਰਹੇ ਆ, ਜਾਂ ਅਸਲ ਦੇ ਵਿੱਚ ਇਹ ਅਮਰੀਕਨ ਸਿਟੀਜ਼ਨ ਦੀ ਜਾਨ ਦੀ ਕੀਮਤ ਨੂੰ ਇਹ ਸਮਝਦੇ ਆ ਕਿ ਡਾਲਰ ਜਿਹੜਾ ਉੱਤੇ ਰੱਖਦੇ ਆ। ਆਪਾਂ ਨੂੰ ਆਪਣੇ ਪੱਧਰ ਦੇ ਉੱਤੇ ਇਹਨਾਂ ਸਾਰੇ ਸਿਆਸਤਦਾਨਾਂ ਦੇ ਉੱਤੇ ਇਹ ਆਉਣੇ ਆ, ਤੁਹਾਡੇ ਘਰੋਂ ਘਰ ਹੀ ਆਉਣੇ। ਮਾਰਚ ਵਿੱਚ ਆ ਰਹੀ ਆ ਪ੍ਰਾਇਮਰੀਜ਼, ਸਾਰਿਆਂ ਨੇ ਆਉਣਾ ਆ ਵੀ ਆ ਪੈਸੇ ਵੀ ਸਾਨੂੰ ਚਾਹੀਦੇ ਆ, ਡਾਲਰ ਵੀ ਚਾਹੀਦੇ ਆ, ਵੋਟ ਵੀ ਪਾਇਓ। ਇਹ ਕਰੜੇ ਸਵਾਲ ਇਹਨਾਂ ਨੂੰ ਜਿਹੜਾ ਉਹ ਤੁਸੀਂ ਕਰਨਾ ਨਾ ਭੁੱਲਿਓ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਸ਼ਗੂਫਾ ਫੜਾ ਰਹੇ ਆ ਕਿ ਛੁਣਛਣਾ ਫੜਾ ਰਹੇ ਆ ਪੰਜਾਬੀਆਂ ਨੂੰ, ਸਿੱਖਾਂ ਨੂੰ ਇੱਥੇ, ਜਾਂ ਅਸਲ ਵਿੱਚ ਉਸ ਉੱਤੇ ਕੁਝ ਜਿਹੜਾ ਉਹ ਕਰਨਗੇ ਵੀ। ਵਰਮਾ ਦੀ ਇਹ ਜਿਹੜੀ ਗੱਲ ਨੇ, ਇਸ ਜਿਹੜੇ ਕਹਿ ਲਓ ਵੀ ਉਹਨਾਂ ਦੇ ਦਾਅਵੇ ਤੋਂ ਵੀ ਕੈਨੇਡਾ ਅਸਲ 'ਚ ਕੀ ਨਾਲ ਆ, ਉਹਦੇ ਤੇ ਸਵਾਲ ਜਿਹੜੇ ਆ ਉਹ ਚੱਕ ਦਿੱਤੇ ਆ, ਜਦੋਂ ਇਹ ਕਹਿ ਰਿਹਾ ਵੀ ਸਾਨੂੰ ਕੋਈ ਫਾਰਮਲ ਕੋਆਪਰੇਸ਼ਨ ਦੀ ਕੋਈ ਚਿੱਠੀ ਹੋਈ ਜਿਹੜੀ ਅਜੇ ਤੱਕ ਨਹੀਂ ਆਈ, ਕੋਈ ਰਿਕੁਐਸਟ ਜਿਹੜੀ ਉਹ ਸਾਨੂੰ ਨਹੀਂ ਆਈ ਹੈਗੀ। ਜੀ ਤੁਸੀਂ ਦੇਖੋ ਪਈ ਜੂਨ 18 2023 ਨੂੰ ਭਾਈ ਨਿੱਜਰ ਹੁਣਾਂ ਦਾ ਕਤਲ ਹੁੰਦਾ ਹੈ। ਉਹ ਤੋਂ 3 ਮਹੀਨਿਆਂ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹ ਪਾਰਲੀਮੈਂਟ ਜੋ ਉਹਨਾਂ ਦੀ ਹਾਊਸ ਆਫ ਕਾਮਨਸ ਆ, ਉੱਥੇ ਉਹ ਕਹਿੰਦੇ ਆ ਵੀ ਸਾਡੇ ਕੋਲ ਕ੍ਰੈਡੀਬਲ ਐਲੀਗੇਸ਼ਨ ਆ ਵੀ ਨਿੱਜਰ ਦੇ ਕਤਲ ਦੇ ਵਿੱਚ ਭਾਰਤ ਦੇ ਏਜੰਟ ਸੀਗੇ। ਹੁਣ ਜਿਹੜੇ ਵਰਮਾ ਸਾਹਿਬ ਆ ਇਹ ਕਹਿ ਰਹੇ ਵੀ ਨਹੀਂ ਸਾਡੇ ਕੋਲ ਤਾਂ ਕੋਈ ਪ੍ਰੂਫ ਹੀ ਹੈ ਨਹੀਂ, ਜਦ ਕਿ ਕੈਨੇਡਾ ਦੀ, ਅਮਰੀਕਾ ਦੀ ਸਰਕਾਰ ਬਾਰ-ਬਾਰ ਉਹਨਾਂ ਨੂੰ ਜਿਹੜੀ ਕਹਿ ਚੁੱਕੀ ਆ, ਤੇ ਵਰਮੇ ਹੁਣੀ ਇਹ ਕਹਿੰਦੇ ਆ ਵੀ ਨਹੀਂ ਜੀ ਇਹ ਤਾਂ ਹੀਅਰਸੇ ਹੈਗਾ ਆ, ਇਦਾਂ ਦੀ ਕੋਈ ਜਿਹੜੇ ਸੋਲਿਡ ਪ੍ਰੂਫ ਹੈ ਨਹੀਂ ਹੈਗਾ। ਸੋ ਸਿਚੁਏਸ਼ਨ ਜਿਹੜੀ ਆ ਇੱਥੋਂ ਜਿਹੜਾ ਸਾਰਾ ਕੁਝ ਝੂਠ, ਮੈਨੂੰ ਗੁੱਸਾ ਆਈ ਜਾਂਦਾ। ਇੱਕ ਥੱਲੇ ਕਮੈਂਟ ਪਾਈ ਜਾਂਦਾ ਜੀ ਨਿੱਜਰ ਟੈਰਰਿਸਟ ਆ, ਤੇ ਉਹ ਸੌਰੀ ਗੁਰਪਤਵੰਤ ਪੰਨੂ ਟੈਰਰਿਸਟ ਆ। ਤੈਨੂੰ ਸਪੈਲਿੰਗ ਵੀ ਨਹੀਂ ਆਉਂਦੇ ਯਾਰ। ਤੁਹਾਡਾ ਗੋਦੀ ਮੀਡੀਆ ਜਿਹੜਾ ਅੱਜ ਤੱਕ ਕਹਿੰਦਾ ਰਿਹਾ ਵੀ ਇੱਥੇ ਟਰੱਕ ਡਰਾਈਵਰਾਂ ਨੇ ਰੌਲਾ ਪਾਇਆ ਜੀ ਆ ਤੇ ਹੁਣ ਜਦੋਂ ਪਤਾ ਲੱਗਿਆ ਵੀ ਉਹ ਤਾਂ ਉਹਨਾਂ ਦਾ ਆਫਿਸ ਆ ਲਾ ਦਾ, LLM ਵੀ ਇੱਥੋਂ ਕੀਤੀ ਆ, ਅਮਰੀਕਨ ਸਿਟੀਜ਼ਨ ਆ। ਸੋ ਇਦਾਂ ਦਾ ਥੋੜਾ ਬਹੁਤਾ ਸੋਚ ਲਿਆ ਕਰੋ। ਭਾਈ ਨਿੱਜਰ ਤੇ ਪੰਨੂ ਹੁਣਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਇੰਡੀਅਨ ਲਾ ਨੇ ਜੀ। ਇਹ ਉਹਨਾਂ ਨੇ 2019 ਦੇ ਵਿੱਚ ਲਾ ਬਣਾਇਆ ਸੀ, ਉਹ ਆਪਾ ਕਰਕੇ, ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ। ਸੋ ਉਹਦੇ ਸੰਬੰਧ ਦੇ ਵਿੱਚ ਨਿਊਯਾਰਕ ਬੇਸਡ ਹਿਊਮਨ ਰਾਈਟਸ ਵਾਚ ਉਹ ਕਹਿੰਦੇ ਆ ਵੀ ਇਹ ਲਾਅ ਇਸ ਕਰਕੇ ਬਣਾਇਆ ਵੀ ਜਿਹੜਾ ਬੰਦਾ ਗਵਰਨਮੈਂਟ ਦੇ ਅਗੇਂਸਟ ਆ ਜਾਂ ਗਵਰਨਮੈਂਟ ਦੇ ਨਾਲ ਉਹਦੀ ਰਜਾ ਨਹੀਂ ਮਿਲਦੀ ਹੈਗੀ, ਉਹਨੂੰ ਕਿਸੇ ਵੀ ਟਾਈਮ ਜਿਹੜਾ ਆ ਉਹ ਟੈਰਰਿਸਟ ਬਣਾ ਸਕਦੇ ਆ। ਈਵਨ ਉੱਥੇ ਦੇ ਹੀ ਇੱਕ ਜਰਨਲਿਸਟ ਹਰਤੋਸ਼ ਬੱਲ ਜੋ ਦਿੱਲੀ ਬੇਸਡ ਜਰਨਲਿਸਟ ਆ, ਉਹਨਾਂ ਨੇ ਇਹ ਕਿਹਾ ਵੀ ਭਾਰਤ ਦੀ ਸਰਕਾਰ ਇਹ ਇਦਾਂ ਯੂਜ਼ ਕਰਦੀ ਹੈਗੀ ਆ। ਹਾਲਾਂਕਿ ਸਾਰਿਆਂ ਨੂੰ ਪਤਾ ਵੀ ਹਰਤੋਸ਼ ਬੱਲ ਵੀ ਜਿਹੜਾ ਆ ਉਹ ਕੌਣ ਹੈਗਾ ਤੇ ਕਿਹਦੇ ਨਾਲ ਉਹ ਰਿਲੇਟਡ ਹੈਗਾ। ਕਾਰਵਾ ਮੈਗਜ਼ੀਨ ਦੇ ਵਿੱਚ ਉਹ ਕੰਮ ਕਰਦਾ ਹੈਗਾ। ਸੋ ਹਰਜੋਤ ਸਿੰਘ ਜੀ ਇਹਦੇ ਵਿੱਚ ਸੌਰੀ ਤੁਹਾਨੂੰ ਮੈਂ ਵਿੱਚੇ ਕੱਟ ਰਿਹਾ, ਇਹਦੇ ਵਿੱਚ ਵਰਮੇ ਦੀ ਇੱਕ ਹੋਰ ਗੱਲ ਜਿਹੜੀ ਧਿਆਨ ਮੰਗਦੀ ਆ। ਦੇਖੋ ਵੀ ਬੋਲਦਾ ਤੇ ਝੂਠ ਹੀ ਆ, ਇਹ ਤਾਂ ਆਪਾਂ ਨੂੰ ਵੀ ਪਤਾ ਆ। ਉਹ ਹੁਣ ਇਹ ਕਹਿ ਰਿਹਾ ਜਿਹੜੇ ਕੈਨੇਡਾ ਦੇ ਜਿੰਨੇ ਵੀ ਸਿੱਖ ਗੁਰੂ ਘਰ ਆ, ਜਿਨ੍ਹਾਂ ਨੂੰ ਕਹਿੰਦਾ ਵੀ ਜਿਨ੍ਹਾਂ ਨੂੰ ਗੁਰਦੁਆਰੇ ਆਖਦੇ ਆ, ਉਹ ਇਲੀਗਲ ਕੰਮਾਂ ਦੇ ਲਈ ਵਰਤੇ ਜਾ ਰਹੇ ਆ। ਇਹ ਹੁਣ ਸਿੱਖ ਉੱਥੇ ਚੁੱਪ ਬੈਠੇ ਆ, ਕੀ ਕਰ ਰਹੇ ਆ? ਇੰਡੀਆ ਦੇ ਵੱਲੋਂ ਜਿਹੜਾ ਹਾਈ ਕਮਿਸ਼ਨਰ ਲਾਇਆ ਕੈਨੇਡਾ ਨੂੰ, ਉਹ ਗੁਰੂ ਘਰਾਂ ਨੂੰ ਕਹਿੰਦੇ ਵੀ ਇਲੀਗਲ ਪਰਪਸਿਸ ਦੇ ਲਈ ਵਰਤਿਆ ਜਾ ਰਿਹਾ, ਕਹਿੰਦੇ ਸਿਰਫ ਹਿੰਦੂਆਂ ਦੇ ਖਿਲਾਫ ਹੇਟ ਭੜਕਾਉਣ ਦੇ ਲਈ। ਇਹ ਉਹੀ ਬੰਦਾ ਆ ਜਿਹਦੇ ਉਦੋਂ ਉੱਥੇ ਪੋਸਟਰ ਲੱਗੇ ਸੀਗੇ ਜਦੋਂ ਭਾਈ ਨਿੱਜਰ ਹੁਣਾਂ ਦਾ ਕਤਲ ਹੋਇਆ ਸੀ, ਬਿਲਬੋਰਡ ਦੇ ਵਿੱਚ ਇਹਦੀ ਵੀ ਤਸਵੀਰ ਜਿਹੜੀ ਉਹ ਲਾਈ ਸੀਗੀ। ਸੋ ਇਹ ਦੇਖੋ ਗੁਰੂ ਘਰਾਂ ਨੂੰ ਇਦਾਂ ਕਹਿਣਾ, ਜੂਡੀ ਦੀ ਗੱਲ ਨੂੰ ਉਹਨਾਂ ਨੇ ਉਹ ਮੋੜਨਾ, ਪਰ ਨਾਲ ਦੇ ਨਾਲ ਇਹ ਕਹਿਣਾ
ਵੀ ਉਹਨਾਂ ਨੇ ਕੋਈ ਸਾਨੂੰ ਫਾਰਮਲ ਰਿਕੁਐਸਟ ਨਹੀਂ ਪਾਈ। ਉੱਥੇ ਜਿਹੜੇ ਬੈਠੇ ਸਿੱਖ ਐਕਟਿਵਿਸਟ ਆ ਜਾਂ ਸਿੱਖ ਨੇ ਜਾਂ ਇੱਥੇ ਵੀ ਆ, ਅਮਰੀਕਾ ਦੇ ਵਿੱਚ ਵੀ ਆ, ਆਪਾਂ ਸਾਰਿਆਂ ਨੂੰ ਬੜੀ ਸੁਹਿਰਦਤਾ ਦੇ ਨਾਲ, ਹੋਸ਼ੋ ਖਰੋਸ਼ ਦੇ ਨਾਲ, ਜੋਸ਼ ਦੇ ਨਾਲ, ਸਾਰੀਆਂ ਚੀਜ਼ਾਂ ਦੇ ਨਾਲ ਇਹਨਾਂ ਦਾ ਆਪਾਂ ਨੂੰ ਸਾਹਮਣਾ ਜਿਹੜਾ ਉਹ ਕਰਨ ਦੀ ਲੋੜ ਆ, ਦੇਖਣ ਦੀ ਲੋੜ ਆ, ਇਹ ਕਰ ਕੀ ਰਹੇ ਆ। ਇਹ ਹੋ ਸਕਦਾ ਆ ਵੀ ਆਪਸ ਵਿੱਚ ਭੰਬਲ ਭੂਸਾ ਪਾਉਣ ਦਾ ਵੀ ਇਹਨਾਂ ਦਾ ਇੱਕ ਜਿਹੜਾ ਉਹ ਫਤੂਰ ਹੋਵੇ। ਸੋ ਇਹ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਬੜੇ ਠੰਡੇ ਦਿਮਾਗ ਦੇ ਨਾਲ ਦੇਖ ਕੇ ਚੱਲ ਕੇ ਜਿਹੜਾ ਉਹ ਚੱਲਣ ਦੀ ਲੋੜ ਆ। ਤੇ ਹਰਜੋਤ ਸਿੰਘ ਜੀ ਗੁੱਸੇ ਦੇ ਨਾਲ ਚਲੋ ਹੋਣਾ ਤਾਂ ਨਹੀਂ ਆ, ਉਹਨਾਂ ਨੇ ਟਰਾਈ ਕੀਤੀ ਸੀਗੀ ਵੀ ਕੈਨੇਡਾ ਕੈਨੇਡੀਅਨਸ ਦੇ ਜਿਹੜੇ ਉਹ ਵੀਜ਼ੇ ਵਗੈਰਾ ਬੰਦ ਕਰਕੇ ਵੀ ਇਹਨਾਂ ਨੂੰ ਇਦਾਂ ਜਿਹੜਾ ਉਹ ਕਰਾਂਗੇ। ਪਰ ਹੁਣ ਕੈਨੇਡਾ ਵਾਲਿਆਂ ਨੇ ਉੱਥੋਂ ਦੇ ਸਪਾਊਸ ਵਾਲਿਆਂ ਦਾ ਵਰਕ ਪਰਮਿਟ ਨੂੰ ਰੋਕਣਾ, ਇੰਟਰਨੈਸ਼ਨਲ ਸਟੂਡੈਂਟਸ ਦੀ ਮਿਕਦਾਰ ਨੂੰ ਜਿਹੜਾ ਹੁਣ ਘਟਾਉਣਾ ਜਾਂ ਉਹਦੇ ਵਿੱਚ ਹੋਰ ਪਾਬੰਦੀਆਂ ਜਿਹੜੀਆਂ ਉਹ ਚੀਜ਼ਾਂ ਨੂੰ ਉਹ ਲਾਉਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੂਟਨੀਤਿਕ ਲੜਾਈ ਆ ਆਪਸ ਦੇ ਵਿੱਚ ਉਹਨਾਂ ਦੀ ਉੱਥੇ ਚੱਲ ਰਹੀ ਆ। ਪਰ ਜਿਹੜੇ ਸਿੱਖ ਆ ਉਹਨਾਂ ਨੂੰ ਆ ਵਰਮੇ ਸ਼ਰਮਿਆਂ ਦਾ ਜਿਹੜਾ ਉਹ ਦੇਖਣਾ ਪੈਣਾ ਵੀ ਇਹ ਕਿੱਦਾਂ ਦੀ ਬੇਹੁਦਾ ਬਿਆਨਬਾਜ਼ੀ ਜਿਹੜੀ ਉੱਥੇ ਉਹ ਕਰ ਰਿਹਾ, ਜਿੱਥੇ ਗੁਰੂ ਘਰਾਂ ਨੂੰ ਇਹ ਕਹਿ ਰਿਹਾ ਵੀ ਇਲੀਗਲ ਪਰਪਸਿਸ ਦੇ ਲਈ ਉੱਥੇ ਵਰਤਿਆ ਜਾ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਵਾਰ-ਵਾਰ ਉਹ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਟੈਰਰਿਸਟ ਕਹਿ ਰਿਹਾ ਹੈਗਾ। ਕਹਿੰਦਾ ਵੀ ਜਿਹੜੇ ਟੈਰਰਿਸਟ ਹੈਗੇ ਅੱਤਵਾਦੀ ਆ ਉਹਨਾਂ ਨੂੰ ਕੈਨੇਡਾ ਦੀ ਧਰਤੀ ਨਹੀਂ ਵਰਤਣ ਦੇਣੀ ਚਾਹੀਦੀ ਹੈਗੀ। ਕਹਿੰਦਾ ਮਿਨੋਰਿਟੀ ਜਿਹੀ ਹੈਗੀ ਆ ਉਹ ਉਹਨਾਂ ਨੇ ਹੁਣ ਸ਼ੀਸ਼ਾ ਪਿਛਲੇ ਜਿਹੜਾ ਐਤਵਾਰ ਉੱਥੇ ਸੈਨ ਫਰਾਂਸਿਸਕੋ 'ਚ ਇਕੱਠ ਹੋਇਆ ਸੀ ਉੱਥੋਂ ਦੇਖ ਹੀ ਲਿਆ ਹੋਣਾ ਵੀ ਕਿੰਨੀ ਕੁ ਜਿਹੜੀ ਮਿਨੋਰਿਟੀ ਆ ਉਹ ਸਿੱਖਾਂ ਦੀ, ਜਿਹਦੇ ਬਾਰੇ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਆ। ਸੋ ਤੁਸੀਂ ਜਿੰਨੇ ਵੀ ਸਾਡੇ ਸਰੋਤੇ ਆ ਪਲੀਜ਼, ਚਲੋ ਆਪਾਂ ਤਾਂ ਜੋ ਕੁਝ ਅਖਬਾਰਾਂ 'ਚ ਆਉਂਦਾ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਹੈਗੇ ਆ। ਥੋੜਾ ਜਿਹਾ ਸਮਾਂ ਕੱਢ ਕੇ ਅਖਬਾਰਾਂ ਜ਼ਰੂਰ ਦੇਖਿਆ ਕਰੋ। ਅੱਜ ਕੱਲ ਹਰ ਇੱਕ ਅਖਬਾਰ ਐਕਸਪੋਜ਼ ਕਰ ਰਹੀ ਹੈ ਜੋ ਕੁਝ ਉੱਥੇ ਵਾਪਰ ਰਿਹਾ ਹੈਗਾ, ਪਰ ਜੋ ਉੱਥੇ ਦੇ ਉਹਨਾਂ ਦੇ EMPLOYEE ਆ ਉਹ ਤੁਸੀਂ ਦੇਖ ਲਓ ਵੀ ਕੀ ਉਹਨਾਂ ਦਾ ਜਿਹੜਾ ਵਰਤਾਰਾ ਹੈਗਾ ਆ, ਉਹ ਮੋਦੀ ਤੋਂ ਵੀ 2 ਪੈਰ ਅੱਗੇ ਚੱਲ ਕੇ ਜਿਹੜੇ ਆ ਉਹ ਅਖਬਾਰਾਂ ਨੂੰ ਇਦਾਂ ਦੀ ਜਿਹੜੀ ਬਿਆਨਬਾਜ਼ੀ ਕਰਦੇ ਹੈਗੇ ਆ। ਸੋ ਸਾਨੂੰ ਸਾਰਿਆਂ ਨੂੰ ਜਿਹੜਾ ਆ ਅਲਰਟ ਰਹਿਣਾ ਚਾਹੀਦਾ ਕੀ ਕੁਝ ਆਲੇ ਦੁਆਲੇ ਵਾਪਰ ਰਿਹਾ। ਅਮਰੀਕਾ 'ਚ ਇਲੈਕਸ਼ਨ ਹੋ ਰਹੀ ਆ, ਕੈਨੇਡਾ 'ਚ ਹੋਣ ਵਾਲੀ ਆ, ਕਿਹੜੇ ਕੈਂਡੀਡੇਟ ਖੜੇ ਹੈਗੇ ਆ, ਉਹਨਾਂ ਦਾ ਕੀ ਸਟੈਂਡ ਹੈਗਾ ਅਮਰੀਕਨ ਸਿਟੀਜ਼ਨ ਪ੍ਰਤੀ, ਹਿਊਮਨ ਰਾਈਟਸ ਪ੍ਰਤੀ। ਇਹ ਸਾਰਾ ਕੁਝ ਦੇਖ ਕੇ ਹੀ ਵੋਟ ਪਾਣੀ ਚਾਹੀਦੀ ਆ, ਨਾ ਕਿ ਇੱਕ ਦੂਜੇ ਦੇ ਜਿਹੜਾ ਵੀ ਹਾਂ ਉਹਨੂੰ ਮੈਨੂੰ ਕਹਿਤਾ ਸੀ ਜੀ ਉਹਨੂੰ ਵੋਟ ਪਾ ਦਈਏ, ਉਹਨੂੰ ਵੋਟ ਪਾ ਦਈਏ। ਤੁਹਾਡੇ ਜਿਹੜੇ ਬਿਜ਼ਨਸ ਦੇ ਵਿੱਚ ਕਿਹੜਾ ਸਪੋਰਟ ਕਰ ਰਿਹਾ ਹੈਗਾ। ਸੋ ਸਾਨੂੰ ਸਾਰਾ ਕੁਝ ਇਹ ਦੇਖਣਾ ਚਾਹੀਦਾ। ਇੱਥੇ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਵੱਧ ਤੋਂ ਵੱਧ